ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਅਦਨਾਨ ਨਵਾਜ਼ ਜੀ ਦੀ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਸਾਹਿਬ ਜੀ ਅਤੇ ਟੀਵੀ 84 ਦੀ ਟੀਮ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਉਮੀਦ ਕਰਦਾ ਹਾਂ ਕਿ ਡਾਕਟਰ ਸਾਹਿਬ ਤੁਹਾਡੀ ਸਿਹਤ ਠੀਕ ਹੋਵੇਗੀ। ਤੁਹਾਡੇ ਪ੍ਰੋਗਰਾਮ ਦੇਖ ਕੇ ਬੜਾ ਆਨੰਦ ਮਿਲਦਾ ਹੈ। ਤੁਸੀਂ ਪੰਜਾਬ ਖਿੱਤੇ ਦੇ ਮਸਲੇ, ਸਾਊਥ ਏਸ਼ੀਅਨ ਅਤੇ ਦੁਨੀਆ ਦੇ ਮਸਲਿਆਂ ਦਾ ਚੰਗਾ ਵਿਸ਼ਲੇਸ਼ਣ ਕਰਦੇ ਹੋ। ਤੁਹਾਡੇ ਵਰਗੇ ਪੜ੍ਹੇ ਲਿਖੇ, ਸੁਲਝੇ ਹੋਏ, ਖਿੱਚ ਪਾਊ ਅਤੇ ਗਿਆਨਵਾਨ ਲੀਡਰ ਨੂੰ ਸੁਣਨ ਦੀ ਗੱਲ ਹੀ ਵੱਖਰੀ ਹੈ। ਇਸ ਦੇ ਨਾਲ ਤੁਹਾਡੇ ਬੋਲਣ ਦਾ ਤਰੀਕਾ ਸੋਨੇ ਤੇ ਸੁਹਾਗਾ ਹੁੰਦਾ ਹੈ। ਤੁਹਾਡੀ ਦਿੱਖ ਮੇਰੇ ਅਤੇ ਹੋਰ ਕਈ ਸਾਊਥ ਏਸ਼ੀਅਨਸ ਨੂੰ ਖਿੱਚ ਪਾਉਂਦੀ ਹੈ। ਤੁਹਾਡੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਵਾਲੀ ਵੀਡੀਓ ਤੇ ਮੈਂ ਕਮੈਂਟ ਕਰਨਾ ਚਾਹੁੰਦਾ ਹਾਂ, ਜਿਸ 'ਚ ਤੁਸੀਂ ਪਾਕਿਸਤਾਨ ਅਤੇ ਬੇਨਜ਼ੀਰ ਸਰਕਾਰ ਵੱਲੋਂ ਸਿੱਖ ਲੀਡਰਾਂ ਨੂੰ ਭਾਰਤੀ ਹਕੂਮਤ ਹਵਾਲੇ ਕਰਨ ਦਾ ਜ਼ਿਕਰ ਕੀਤਾ ਹੈ। ਸਾਰੇ ਪਾਕਿਸਤਾਨ 'ਚ ਇਸ ਬਾਰੇ ਗੁੱਸਾ ਹੈ ਕਿ ਬੇਨਜ਼ੀਰ ਭੁੱਟੋ ਦੀ ਸਰਕਾਰ ਨੇ ਸਿੱਖ ਲੀਡਰਾਂ ਦੀ ਲਿਸਟ ਭਾਰਤ ਸਰਕਾਰ ਨੂੰ ਦਿੱਤੀ ਅਤੇ ਲੋਕ ਇਸ ਕਦਮ ਨੂੰ ਇੱਕ ਵੱਡੀ ਗਲਤੀ ਵਜੋਂ ਦੇਖਦੇ ਹਨ ਤੇ ਕੌਮੀ ਧੋਖੇਬਾਜ਼ੀ ਮੰਨਦੇ ਹਨ। ਮੈਂ ਉਮੀਦ ਕਰਦਾ ਹਾਂ ਕਿ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੈਂਬਰ ਇਤਜ਼ਾਜ਼ ਐਸਨ ਕਿਸੇ ਦਿਨ ਇਸ ਬਾਰੇ ਜਾਣਕਾਰੀ ਸਾਂਝੀ ਕਰਨਗੇ ਕਿ ਉਹਨਾਂ ਨੇ ਕਿਹੜੀ ਜਾਣਕਾਰੀ ਭਾਰਤੀ ਹਕੂਮਤ ਨਾਲ ਸਾਂਝੀ ਕੀਤੀ ਸੀ। ਕਦੇ-ਕਦੇ ਮੈਨੂੰ ਜਾਪਦਾ ਹੈ ਕਿ ਸਾਡੇ ਲੀਡਰ ਪੁਰਾਣੇ ਰਾਜਿਆਂ ਵਰਗੇ ਹਨ, ਕੋਈ ਜਵਾਬਦੇਹੀ ਹੀ ਨਹੀਂ ਇਹਨਾਂ ਨੂੰ। ਮੈਂ ਉਮੀਦ ਕਰਦਾ ਹਾਂ ਕਿ ਅਗਲੀ ਵਾਰ ਸਿੱਖ ਲੀਡਰਸ਼ਿਪ ਪਾਕਿਸਤਾਨ ਸਰਕਾਰ ਨਾਲ ਲੋੜ ਤੋਂ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰੇਗੀ। ਜੀ ਡਾਕਟਰ ਸਾਹਿਬ। ਅਦਨਾਨ ਨਵਾਜ਼ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਬੜੀ ਪਿਆਰੀ ਈਮੇਲ ਲਿਖੀ ਹੈ। ਸਾਡਾ ਉਹਨਾਂ ਨੇ ਫਿਕਰ ਵੀ ਕੀਤਾ ਹੈ, ਸਿਹਤ ਦਾ ਫਿਕਰ ਵੀ ਕੀਤਾ ਹੈ, ਤਾਰੀਫ ਵੀ ਕੀਤੀ ਹੈ। ਜੀ ਤਾਰੀਫ ਤਾਂ ਅੱਲਾ ਦੇ ਨਾਂ ਦੀ ਹੈ, ਜਿਵੇਂ ਅੱਲਾ ਦੀ ਜ਼ਾਤ, ਜਿਵੇਂ ਸਾਡੇ ਪਾਕਿਸਤਾਨੀ ਭਰਾ ਕਹਿੰਦੇ ਨੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਕੁ ਰੱਬ ਨੇ ਸਾਨੂੰ ਤੌਫੀਕ ਦਿੱਤੀ ਹੈ, ਜਿੰਨੀ ਕੁ ਉਸ ਦੇ ਮੁਤਾਬਕ ਇਮਾਨਦਾਰੀ ਨਾਲ ਸਾਰੀ ਸਥਿਤੀ ਨੂੰ ਜ਼ਾਹਰ ਹੈ ਵੀ ਸਿੱਖ ਕੌਮ ਦੀ ਜਿਹੜੀ ਬੇਕਰੀ ਹੋਣ ਦੀ ਗੱਲ ਹੈ, ਉਸ ਨੇ ਹੀ ਸਾਨੂੰ ਇਸ ਪਾਸੇ ਤੋਰਿਆ ਭਾਰਤੀ ਜ਼ੁਲਮਾਂ ਦੇ ਰੂਬਰੂ। ਔਰ ਉਸ ਦੇ ਲਈ ਬੇਸ਼ੱਕ ਕਿੰਨੀਆਂ ਵੀ ਡਿਫਿਕਲਟੀਜ਼ ਹੋਣ, ਇਨ ਦਾ ਐਂਡ ਸੋਲਿਊਸ਼ਨ ਇੱਕੋ ਹੀ ਲਾਈ ਕਰਦਾ ਕਿ ਕੌਮ ਦਾ ਆਪਣਾ ਘਰ ਹੋਣਾ। ਜੀ। ਔਰ ਉਹਦੇ ਲਈ ਜਦੋਂ ਤੁਸੀਂ ਬੀਤੇ ਨੂੰ ਦੇਖਦੇ ਹੋ, 47 ਤੋਂ ਪਹਿਲਾਂ ਦੇ ਦੌਰ ਨੂੰ, ਫਿਰ ਜ਼ਾਹਰ ਹੈ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਸ਼ਖਸੀਅਤ ਇੱਕ ਖਿੱਚ ਪਾਊ ਸ਼ਖਸੀਅਤ ਦੇ ਤੌਰ ਤੇ ਕਿਸੇ ਵੀ ਸਿੱਖ ਐਕਟਿਵਿਸਟ ਨੂੰ ਇੱਕ ਆਈਡੀਅਲਿਸਟ ਸ਼ਖਸੀਅਤ ਦੇ ਤੌਰ ਤੇ ਲੱਗੇਗੀ, ਕਿਉਂਕਿ ਉਹਨਾਂ ਦੇ ਸਾਹਮਣੇ ਵੀ ਇਸ ਕਿਸਮ ਦੀਆਂ ਹੀ ਡਿਫਿਕਲਟੀਜ਼ ਸਨ, ਰਾਦਰ ਇਸ ਤੋਂ ਵਰਸਟ ਸਨ ਕੁਛ ਹੱਦ ਤੱਕ। ਕਿਉਂਕਿ ਇਹ ਨਹੀਂ ਹੈ ਵੀ ਉਹਨਾਂ ਦੀ ਕੌਮ ਤਿਆਰ ਸੀ ਤੇ ਉਹਨਾਂ ਨੇ ਉਸ ਕੌਮ ਨੂੰ ਲਿਆਂਦਾ, ਉਹਨਾਂ ਨੇ ਕੌਮ ਨੂੰ ਤਿਆਰ ਵੀ ਕੀਤਾ। ਉਹਨਾਂ ਨੇ ਜਿਸ ਤਰੀਕੇ ਨਾਲ ਅੰਗਰੇਜ਼ਾਂ ਦੇ ਨਾਲ ਵੀ ਡੀਲ ਕੀਤਾ, ਜਿਹੜੇ ਦਿਲੋਂ ਨਹੀਂ ਸੀ ਚਾਹੁੰਦੇ ਕਿਸੇ ਵੀ ਡਿਵੀਜ਼ਨ ਨੂੰ, ਉਵੇਂ ਹੀ ਉਸ ਬਲਾਕ ਨੂੰ ਰੱਖਣਾ ਚਾਹੁੰਦੇ ਸੀ ਜੀ। ਔਰ ਫਿਰ ਉਹਨਾਂ ਨੇ ਜਿਹੜੀ ਸ਼ਰੂਡ ਕਾਂਗਰਸ, ਜਿਹੜੀ ਕਿ ਬੜੀ ਗੰਦੀ ਖੇਡ ਖੇਡਣ ਤੱਕ ਜਾਂਦੀ ਸੀ, ਉਸ ਦੇ ਨਾਲ ਵੀ ਡੀਲ ਕੀਤਾ। ਔਰ ਇਸ ਸਭ ਨੂੰ ਡੀਲ ਕਰਦਿਆਂ ਵੀ ਉਹਨਾਂ ਨੇ ਕੋਈ ਆਪਣੀ ਕੌਮ ਦਾ ਨੁਕਸਾਨ ਨਹੀਂ ਕਰਵਾਇਆ, ਕੋਈ ਅੰਗਰੇਜ਼ਾਂ ਦੇ ਖਿਲਾਫ ਕੋਈ ਜੇਲਾਂ ਨਹੀਂ ਭਰੀਆਂ ਮੂਵਮੈਂਟ 'ਚ, ਖੁਦ ਉਹਨਾਂ ਨੇ ਕੋਈ ਜੇਲ੍ਹ ਨਹੀਂ ਕੱਟੀ। ਔਰ ਕੋਈ ਉਹਨਾਂ ਨੇ ਜਿਹੜਾ ਇਹ ਵੀ ਨਹੀਂ ਹੈ ਉਹਨਾਂ ਤੇ ਕਾਂਗਰਸ ਤੇ ਤਾਂ ਦੂਸਰੇ ਤੇ ਇਲਜ਼ਾਮ ਨੇ ਕਿ ਉਹਨਾਂ ਨੇ ਧੋਖਾਦਹੀ ਕੀਤੀ, ਵਾਅਦਾ ਖਿਲਾਫੀ ਕੀਤੀ। ਜੀ। ਉਹਨਾਂ ਦੀ ਜਿਹੜੀ ਪੋਲਿਟਿਕਸ ਵੀ ਸੀ ਕਾਇਦੇ ਆਜ਼ਮ ਦੀ, ਉਹ ਬੜੀ ਅਪਫਰੰਟ ਸੀ, ਸਟੇਟ ਸੀ, ਵੈਰੀ ਫਰਮ, ਦੂਰਅੰਦੇਸ਼ੀ ਵਾਲੀ, ਲੇਕਿਨ ਉਹਦੇ 'ਚ ਧੋਖਾਧੜੀ ਦਾ ਐਲੀਮੈਂਟ ਨਹੀਂ ਸੀ। ਔਰ ਧੋਖਾਧੜੀ ਹੁੰਦੀ ਹੈ ਕਹਿਣਾ ਕੁਛ ਤੇ ਕਰਨਾ ਕੁਛ, ਜਿਹਨੂੰ ਅਸੀਂ ਇੱਕ ਦਿਨ ਅੱਗੇ ਡਿਸਕਸ ਕੀਤਾ ਸੀ ਕਿ ਜਿਨ੍ਹਾਂ ਦੇ ਨਾਲ ਅੱਜ ਸਾਡਾ ਵਾਹ ਹੈ ਜਾਂ ਜਿਨ੍ਹਾਂ ਦੇ ਟਰੈਪ 'ਚ ਸਾਡੀ ਲੀਡਰਸ਼ਿਪ 47 ਦੇ ਦੌਰ ਜਾਂ ਉਸ ਤੋਂ ਪਹਿਲਾਂ ਫਸੀ, ਉਹਨਾਂ ਦੀ ਪੋਲਿਟਿਕਸ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਔਰ ਮੈਂ ਸਮਝਦਾ ਹਾਂ ਵੀ ਜਿਹੜਾ ਦੁਸ਼ਮਣ ਸਟੇਟ ਹੈ, ਭਾਵੇਂ ਦੁਸ਼ਮਣ ਹੈ, ਉਸ ਨਾਲ ਡੀਲ ਕਰਨਾ ਮੱਚ ਮੋਰ ਸੌਖਾ ਹੁੰਦਾ ਹੈ। ਪਰ ਉਹਨਾਂ ਨੇ ਇਸ ਕਿਸਮ ਦੇ ਵੀ ਜਿਹੜੇ, ਜਿਸ ਬਾਰੇ ਉਹਨਾਂ ਨੇ ਫਿਰ ਗਾਂਧੀ ਬਾਰੇ, ਉਹ ਸਾਰੀ ਜਿਹੜੀ ਕ੍ਰੁਕਸ ਦੀ ਟੀਮ ਸੀ, ਉਹਨਾਂ ਦਾ ਵੱਡਾ ਤਾਂ ਆਕਾ ਗਾਂਧੀ ਸੀ। ਔਰ ਗਾਂਧੀ ਬਾਰੇ ਕਾਇਦੇ ਆਜ਼ਮ ਦੇ ਸ਼ਬਦ ਨੇ, whenever Gandhi has come to meet me, he has come to cheat me। ਜੀ। ਕਿ ਜਦੋਂ ਵੀ ਮੈਨੂੰ ਆਇਆ ਧੋਖਾ ਦੇਣ ਆਇਆ, ਦਿਲ 'ਚ ਕਪਟ ਛਪਾ ਕੇ ਆਇਆ। ਫਿਰ ਉਹਨਾਂ ਨੇ ਜਿਹੜਾ ਬੇਨਜ਼ੀਰ ਭੁੱਟੋ ਦੇ ਵੇਲੇ ਜਿਹੜੀ ਲਿਸਟ ਭਾਰਤ ਸਰਕਾਰ ਨੂੰ, ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸੀ, ਸਮਝੌਤਾ ਹੋਇਆ। ਔਰ ਮੈਂ ਉਦੋਂ ਵੀ ਕਿਹਾ ਸੀ ਕਿ ਦੇਖੋ
ਬਹੁਤ ਵਾਰੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਅਸੀਂ ਪਾਕਿਸਤਾਨ ਦੇ ਅੰਦਰੂਨੀ ਜਿਹੜਾ ਪਾਰਟੀ ਸਟਰਕਚਰ ਹੈ ਉਸ ਬਾਰੇ ਕੋਈ ਆਪਣਾ ਨਾ ਦਈਏ ਵਿਊ, ਕਿਉਂਕਿ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਭਾਈ ਇਹ ਪਾਕਿਸਤਾਨ ਦੇ ਲੋਕਾਂ ਨੇ ਦੇਖਣਾ ਹੈ, ਉਹਨਾਂ ਨੇ ਕਿਸ ਕਿਸਮ ਦਾ ਸਿਸਟਮ ਚੁਣਨਾ ਹੈ, ਕਿਸ ਕਿਸਮ ਦੇ ਨਾਲ ਉਹਨਾਂ ਦਾ ਸੰਬੰਧ ਹੈ। ਔਰ ਸਾਡੇ ਨੁਕਤਾ ਨਿਗਾਹ ਤੋਂ ਸਾਰੀਆਂ ਹੀ ਤਰ੍ਹਾਂ ਦੇ ਵਿੱਚ ਪਾਰਟੀਆਂ 'ਚ ਵੀ ਇਵਨ ਆਰਮੀ 'ਚ ਵੀ ਸਿੱਖਾਂ ਦੇ ਹਮਦਰਦ ਨੇ, ਔਰ ਅਸੀਂ ਕਦੇ ਕਿਸੇ ਇੱਕ ਨੂੰ ਐਂਡੋਰਸ ਨਹੀਂ ਕਰਦੇ। ਪਰ ਕੁਝ ਚੀਜ਼ਾਂ ਜਿਹੜੀਆਂ ਫਿਰ ਫੈਕਟ ਦੇ ਤੌਰ ਤੇ ਖੁਦ ਹੀ ਜਿਹੜੀਆਂ ਨੇ ਐਡਮਿਟ ਕੀਤੀਆਂ ਹੋਣ ਕਿਸੇ ਨੇ, ਔਰ ਉਹਨੂੰ ਕੋਈ ਕੋਟ ਕਰੇ ਤਾਂ ਉਹਨੂੰ ਤੁਸੀਂ ਫਿਰ ਜਿਹੜਾ ਡਿਨਾਈ ਵੀ ਨਹੀਂ ਕਰ ਸਕਦੇ। ਔਰ ਜਿਵੇਂ ਮੈਂ ਕਿਹਾ ਸੀ ਕਿ ਬੇਨਜ਼ੀਰ ਭੁੱਟੋ ਨੇ ਆਪਣੇ ਜੀਵਨ ਦੇ ਅਖੀਰਲੇ ਦਿਨਾਂ 'ਚ ਜਿਹੜਾ ਇੰਟਰਵਿਊ ਦਿੱਤਾ ਸੀ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਰਾਜੀਵ ਗਾਂਧੀ ਦੇ ਨਾਲ ਇਹ ਸਮਝੌਤਾ ਸੀ ਕਿ ਭਾਈ ਇੱਧਰੋਂ ਜਿਹੜਾ ਸਿੱਖ ਸੈਪਰੇਟਿਜ਼ਮ ਹੈ, ਅਲਗਾਵਵਾਦ ਹੈ, ਇਹਨੂੰ ਖਤਮ ਕਰਨਾ ਹੈ, ਔਰ ਉਸ ਸ਼ਰਤ ਦੇ ਉੱਤੇ ਅਸੀਂ ਉਹਦੇ 'ਚ ਉਹਨਾਂ ਦੀ ਪੂਰੀ ਮਦਦ ਕੀਤੀ। ਲੇਕਿਨ ਜਿਹੜਾ ਉਹਨਾਂ ਦਾ ਵਾਅਦਾ ਸੀ ਕਿ ਉਹ ਸਿਆਚਨ ਗਲੇਸ਼ੀਅਰ ਤੋਂ ਫੌਜ ਹਟਾਏਗਾ ਰਾਜੀਵ, ਉਹ ਪੂਰਾ ਨਹੀਂ ਕੀਤਾ। ਔਰ ਇਸ ਗੱਲ ਨੂੰ ਫਿਰ ਕੁਲਦੀਪ ਨਈਅਰ ਨੇ ਵੀ ਆਪਣੇ ਕਾਲਮ ਦੇ ਵਿੱਚ ਮੰਨਿਆ ਕਿ ਰਾਜੀਵ ਗਾਂਧੀ ਚਾਹੁੰਦਾ ਸੀ ਪਰ ਭਾਰਤੀ ਫੌਜੀ ਜਰਨੈਲ ਜਿਹੜੇ ਨੇ ਇਸ ਗੱਲ ਲਈ ਨਹੀਂ ਮੰਨੇ। ਔਰ ਉਦੋਂ ਜਿਹੜਾ ਜਿਹਨੂੰ ਇੰਟੀਰੀਅਰ ਮਿਨਿਸਟਰ ਉੱਥੇ ਕਹਿੰਦੇ ਨੇ ਜਾਂ ਗ੍ਰਹਿ ਮੰਤਰੀ, ਹੋਮ ਮੰਤਰੀ ਬੇਨਜ਼ੀਰ ਦੀ ਕੈਬਨਿਟ 'ਚ, ਉਹ ਇਤਜ਼ਾਜ਼ ਅਹਿਸਨ ਸੀ ਜੀ। ਇਹ ਬੜਾ ਪ੍ਰੋਮਿਨੈਂਟ ਵਕੀਲ ਹੈ ਔਰ ਮੁਸ਼ਰਫ ਦੇ ਵੇਲੇ ਜਿਹੜੀ ਵਕੀਲਾਂ ਦੀ ਐਜੀਟੇਸ਼ਨ ਮੁਸ਼ਰਫ ਤੇ ਉਸ ਫੌਜੀ ਰਜੀਮ ਦੇ ਖਿਲਾਫ ਇਹਨੇ ਲੀਡ ਕੀਤੀ, ਬੜਾ ਵੋਕਲ ਹੈ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਜ਼ਰਦਾਰੀ ਦੇ ਵੀ ਨੇੜੇ ਰਹੇ ਔਰ ਜਦੋਂ ਉਹ ਕੁਝ ਕੇਸਿਸ 'ਚ ਆਇਆ ਉਹਦੇ 'ਚ ਵੀ ਉਹਨੂੰ ਵੀ ਰਿਪਰੈਜ਼ੈਂਟ ਕੀਤਾ ਉਹਨਾਂ ਨੇ। ਸੋ ਇਹਨਾਂ ਨੇ ਕਿਹਾ ਕਿ ਵੀ ਇਹ ਚੰਗੀ ਗੱਲ ਹੋਏਗੀ ਕਿ ਵੀ ਇਹ ਜਿਹੜੀ ਕੌਮੀ ਧੋਖੇਬਾਜ਼ੀ ਹੋਈ ਇਸ ਬਾਰੇ ਇਤਜ਼ਾਜ਼ ਅਹਿਸਨ ਕੋਈ ਚਾਨਣਾ ਪਾ ਸਕਣ, ਅਸੀਂ ਮੋਸਟ ਵੈਲਕਮ ਕਰਾਂਗੇ। ਔਰ ਅਸੀਂ ਸਮਝਦੇ ਹਾਂ ਵੀ ਇਹ ਬਿਹਤਰ ਹੁੰਦਾ ਹੈ ਕਿ ਕਈ ਵਾਰ ਕੁਝ ਚੀਜ਼ਾਂ ਫॉर द ਸੇਕ ਆਫ द ਹਿਸਟਰੀ, ਇਤਿਹਾਸ ਦੇ ਲਈ ਵੀ ਜੇ ਸੱਚਾਈ ਸਾਹਮਣੇ ਆਏ, ਜੇ ਬਹੁਤ ਸਾਰੇ ਹੁਣ ਕੋਈ ਇੰਟੈਲੀਜੈਂਸ ਆਪਰੇਟਰ, ਕੋਈ ਮੁਖੀ, ਕੋਈ ਹਾਇਰ ਆਫੀਸ਼ੀਅਲ ਕਿਤਾਬਾਂ ਲਿਖਦੇ ਨੇ ਰਿਟਾਇਰਮੈਂਟ ਤੋਂ ਬਾਅਦ, ਕਈ ਚੀਜ਼ਾਂ ਜਿਹੜੀਆਂ ਉਹਨਾਂ ਨੇ ਉਹਦੇ 'ਚ ਇਹ ਵੀ ਨਹੀਂ ਹੁੰਦਾ ਵੀ ਸਾਰੀ ਸੱਚ ਹੁੰਦਾ ਹੈ, ਕੁਛ ਨੂੰ ਉਹ ਲੁਕਾਉਂਦੇ ਨੇ, ਕੁਛ ਨੂੰ ਪ੍ਰਗਟ ਕਰਦੇ ਨੇ, ਪਰ ਕਈ ਵਾਰੀ ਉਹ ਅਨਬੂਜ਼ਮ ਵੀ ਕਰਦੇ ਨੇ ਆਪਣੇ ਆਪ ਨੂੰ। ਜਿਹੜਾ ਉਹਨਾਂ ਦੀ ਛਾਤੀ ਤੇ ਬੋਝ ਹੁੰਦਾ ਹੈ ਕਿਸੇ ਚੀਜ਼ ਦਾ, ਉਹਨਾਂ ਨੂੰ ਪਤਾ ਹੁੰਦਾ ਹੈ, ਪਰ ਨੌਕਰੀ ਦੇ ਵੇਲੇ ਉਹ ਦੱਬੇ ਹੋਏ ਰਹਿੰਦੇ ਨੇ ਜਾਂ ਅੱਗੇ ਬੋਲ ਨਹੀਂ ਸਕਦੇ, ਉਹ ਉਹਦੇ ਤੇ ਓਪਨ ਅਪ ਵੀ ਹੁੰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਜੇ ਮਿਸਟਰ ਐਸਨ ਇਸ ਨੂੰ ਬਾਹਰ ਲੈ ਆਉਣ ਕਿ ਵੀ ਕੀ ਪ੍ਰੈਸ਼ਰ ਸੀ ਔਰ ਇਨਫੈਕਟ ਕੀ ਐਸੀ ਜਾਣਕਾਰੀ ਸੀ, ਤੇ ਇਹ ਬਿਹਤਰ ਹੋਏਗਾ। ਬਾਕੀ ਉਹਨਾਂ ਨੇ ਕਿਹਾ ਕਿ ਜੀ ਅੱਜ ਦੇ ਸਾਡੇ ਲੀਡਰ ਵੀ ਪੁਰਾਣੇ ਰਾਜਿਆਂ ਵਾਂਗ ਹੀ ਨੇ। ਔਰ ਲਾਸਟ ਦੀ ਕੀ ਲਾਈਨ ਸੀ ਇਹਨਾਂ ਦੀ? ਲਾਸਟ ਉਹਨਾਂ ਦੀ ਲਾਈਨ ਸੀ, ਮੈਂ ਉਮੀਦ ਕਰਦਾ ਹਾਂ ਕਿ ਅਗਲੀ ਵਾਰ ਸਿੱਖ ਲੀਡਰਸ਼ਿਪ ਪਾਕਿਸਤਾਨ ਸਰਕਾਰ ਨਾਲ ਲੋੜ ਤੋਂ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰੇਗੀ। ਹਾਂ, ਮੇਰਾ ਖਿਆਲ ਹੈ ਕਿ ਵੀ ਇਹ ਪਾਰਟ ਤਾਂ ਦੇਖੋ, ਕਿਉਂਕਿ ਉਦੋਂ ਜਿਹੜੀ ਹਥਿਆਰਬੰਦ ਸੰਘਰਸ਼ ਦੇ ਹਵਾਲੇ ਨਾਲ ਸਿਚੁਏਸ਼ਨ ਹੋਰ ਹੁੰਦੀ ਹੈ। ਔਰ ਮੈਂ ਸਮਝਦਾ ਹਾਂ ਵੀ ਅੱਜ ਅਸੀਂ ਪੋਲੀਟੀਕਲੀ ਜਿਹੜਾ ਦੁਨੀਆ ਦੇ ਵਿੱਚ ਆਪਣੀ ਪਛਾਣ ਬਣਾਉਣ ਦੇ ਲਈ ਔਰ ਆਪਣਾ ਆਜ਼ਾਦ ਘਰ ਬਣਾਉਣ ਦੇ ਲਈ ਓਪਨ ਸਾਡੀ ਲੌਬੀ ਹੈ ਜੀ। ਸੋ ਉਹਦੇ 'ਚ ਕੋਈ ਬਹੁਤਾ ਸਾਂਝਾ ਜਾਂ ਨਾ ਸਾਂਝਾ ਕਰਨ ਵਾਲਾ ਤਾਂ ਨਹੀਂ ਹੈ। ਅਸੀਂ ਐਕਸਪੈਕਟ ਕਰਦੇ ਹਾਂ ਕਿ ਪਾਕਿਸਤਾਨ ਮਨੁੱਖੀ ਹੱਕਾਂ ਦੇ ਬਿਨਾਂ ਤੇ ਜਿਹੜੇ ਸਿੱਖ ਇਸ਼ੂਜ਼ ਨੇ, ਆਜ਼ਾਦੀ ਦਾ ਇਸ਼ੂ ਹੈ, ਜੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਲੌਬੀ ਹੁੰਦੀ ਹੈ ਤਾਂ ਉਹਦੇ 'ਚ ਖਾਲਿਸਤਾਨ ਦਾ ਮੁੱਦਾ ਵੀ ਉਸੇ ਕਿਸਮ ਦੀ ਜਿਹੜਾ ਹਮਦਰਦੀ ਔਰ ਸਪੋਰਟ ਦਾ ਹੱਕਦਾਰ ਹੈ। ਪਾਕਿਸਤਾਨ ਦੇ ਆਪਣੇ ਸਿੱਖ ਸ਼ਹਿਰੀ ਵੀ ਨੇ ਔਰ ਪਾਕਿਸਤਾਨ ਦੇ ਵਿੱਚ ਸਾਡੇ ਇਤਿਹਾਸਕ ਗੁਰਦੁਆਰੇ ਹੋਣ ਦੇ ਨਾਤੇ ਪਾਕਿਸਤਾਨ ਦਾ ਸਿੱਖਾਂ ਦੇ ਵਿੱਚ ਵਿਸ਼ੇਸ਼ ਇੰਟਰਸਟ ਹੈ ਜੀ। ਔਰ ਮੈਂ ਸਮਝਦਾ ਹਾਂ ਵੀ ਕਦੇ ਵੀ ਜਦੋਂ ਵੀ ਪਾਕਿਸਤਾਨ ਦੇ ਵਿੱਚ ਕੋਈ ਫੋਰਸਾਈਟਡ ਦੂਰਦਰਸ਼ੀ ਸਟੇਟਸਮੈਨ ਲਾਈਕ ਲੀਡਰ ਆਏਗਾ, ਸਟਰਕਚਰ ਆਏਗਾ ਜਾਂ ਫੌਜੀ ਜਰਨੈਲ ਆਏਗਾ, ਤੇ ਸਰਟਨਲੀ ਸਿੱਖ ਇਸ਼ੂ ਨੂੰ ਉਹ ਬਹੁਤ ਗੰਭੀਰਤਾ ਦੇ ਨਾਲ ਲੈਣਗੇ, ਕਿਉਂਕਿ ਇਹਦੇ 'ਚ ਦੋਨਾਂ ਹੀ ਮੁਲਕਾਂ ਦਾ, ਖਾਲਿਸਤਾਨ ਔਰ ਪਾਕਿਸਤਾਨ, ਬੇਸ਼ੱਕ ਅਸੀਂ ਜਦੋਂ ਖਾਲਿਸਤਾਨ ਕਹਿੰਦੇ ਹਾਂ ਅਸੀਂ ਭਵਿੱਖ ਦਾ ਮੁਲਕ ਹੈ, ਪਰ ਅਸੀਂ ਸਮਝਦੇ ਹਾਂ ਵੀ ਇੱਕ ਗਵਾਂਢੀ ਦੇ ਨਾਤੇ, ਇੱਕ ਨੈਕਸਟ ਡੋਰ ਨੇਬਰ ਦੇ ਨਾਤੇ ਔਰ ਇੱਕ ਬਫਰ ਸਟੇਟ ਦੋਨਾਂ ਦੇ ਵਿਚਾਲੇ ਅਸੀਂ ਪਾਕਿਸਤਾਨ ਦੀ ਸੇਫਟੀ, ਸਿਕਿਉਰਿਟੀ ਵੀ ਗਰੰਟੀ ਕਰਦੇ ਹਾਂ। ਔਰ ਫਿਰ ਜੇ ਸਿੱਖ ਕੌਮ ਦੀ ਗੁੱਡਵਿਲ ਪਾਕਿਸਤਾਨ ਦੇ ਨਾਲ ਜੁੜਦੀ ਹੈ ਤੇ ਪਾਕਿਸਤਾਨ 'ਚ ਇਤਿਹਾਸਕ ਗੁਰਦੁਆਰੇ ਨੇ, ਇੰਨੀ ਵੱਡੀ ਟੂਰਿਸਟ ਇੰਡਸਟਰੀ ਰਿਲੀਜਨ ਦੇ ਹਵਾਲੇ ਨਾਲ, ਹੁਣ ਅੱਜ ਭਾਰਤ 'ਚ ਮੋਦੀ ਸਰਕਾਰ ਜੀ ਅਸੀਂ ਟੂਰਿਸਟ ਸਪਿਰਿਚੁਅਲ ਸਰਕਟ ਬਣਾ ਰਹੇ ਹਾਂ, ਅਯੁੱਧਿਆ, ਮਥੁਰਾ,
ਫਲਾਣਾ ਢਿਮਕਾ ਜਿੱਥੇ ਗੰਦ ਪਿਆ ਹੋਇਆ ਉਹਨੂੰ ਇਹ ਸਪਿਰਿਚੁਅਲ ਬਣਾ ਕੇ ਵੇਚਣਾ ਚਾਹੁੰਦੇ ਨੇ, ਵੇਚਣਗੇ। ਜੀ ਤੇ ਪਾਕਿਸਤਾਨ ਦੇ ਵਿੱਚ ਤਾਂ ਆਲਰੇਡੀ ਸਾਡੇ ਇਤਿਹਾਸਕ ਗੁਰਦੁਆਰੇ ਜਿਨ੍ਹਾਂ ਦੀ 2 ਵੇਲੇ ਦੀ ਅਰਦਾਸ ਸਿੱਖ ਕਰਦੇ ਕਿ ਭਾਈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ। ਸੋ ਦਰਸ਼ਨ ਦੀਦਾਰ ਜਦੋਂ ਅਸੀਂ ਗੁਰੂ ਤੋਂ ਮੰਗਦੇ, ਸੋ ਜੇ 30 ਮਿਲੀਅਨ ਸਿੱਖ ਦੁਨੀਆ ਭਰ 'ਚ ਉਸ ਮੁਲਕ ਦੇ ਵਿੱਚ ਆਪਣੇ ਗੁਰਧਾਮਾਂ ਦੀ ਯਾਤਰਾ ਲਈ ਸਾਲ ਦੇ ਵਿੱਚ ਇੱਕ ਵਾਰ ਜਾਣਾ ਸ਼ੁਰੂ ਕਰਦੇ ਤਾਂ ਇੰਨਾ ਵੱਡਾ ਫੋਰਨ ਐਕਸਚੇਂਜ ਰਿਜ਼ਰਵ ਹੋਏ, ਕਿੰਨੀ ਇੰਡਸਟਰੀ ਉੱਥੇ ਹੋਰ ਫਲਰਿਸ਼ ਹੋਏ। ਔਰ ਵਕਤ ਪਾ ਕੇ ਮੈਂ ਸਮਝਦਾ ਵੀ ਇਹ ਹਾਲਾਤ ਜ਼ਰੂਰ ਬਣਨਗੇ। ਸੋ ਇਹਨਾਂ ਦਾ ਅਦਨਾਨ ਨਿਵਾਜ਼ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਸੁਣਾ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।